ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 18 ਅਕਤੂਬਰ 2017 4 ਕੱਤਕ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਸੱਚੋ ਸੱਚ ਪ੍ਰੋਗਰਾਮ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਜਿਸ ਤਰ੍ਹਾਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਅੱਜ ਜੋ ਬੰਦੀ-ਛੋੜ ਦਿਵਸ ਹੈ ਉਸ ਨੂੰ ਸਿੱਖ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਅਲੱਗ-ਅਲੱਗ ਤਰੀਕੇ ਨਾਲ ਮਨਾਇਆ ਜਾ ਰਿਹਾ। ਤੇ ਜਿਸ ਤਰ੍ਹਾਂ ਕਿ ਸਵੇਰ ਹੋ ਚੁੱਕੀ ਹੈ ਸਾਊਥ ਏਸ਼ੀਆ ਦੇ ਵਿੱਚ, ਤੇ ਅਸੀਂ ਸਾਰੇ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਇਸ ਬੰਦੀ-ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ ਦਿੰਦੇ ਹਾਂ ਤੇ ਨਾਲੇ ਅਸੀਂ ਇਸ ਸ਼ੁਭ ਮੌਕੇ ਤੇ ਤੁਹਾਡੇ ਵਿਚਾਰ ਜਾਣਨੇ ਚਾਹੁੰਦੇ ਹਾਂ। ਦੇਖੋ, ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ 19 ਅਕਤੂਬਰ ਦੀ ਸਵੇਰ ਹੋ ਚੁੱਕੀ ਹੈ ਸਾਊਥ ਏਸ਼ੀਆ ਜੀ, ਔਰ 4 ਚੁਫੇਰੇ WhatsApp ਤੋਂ ਲੈ ਕੇ ਸਾਰੇ ਜਿੰਨੇ ਵੀ ਸ਼ੁਭ ਕਾਮਨਾਵਾਂ ਦਾ ਦੂਜਾ ਚੱਲ ਰਿਹਾ। ਇੰਟਰਨੈਸ਼ਨਲ ਕਾਲਾਂ ਤਾਂ ਹੁਣ ਮਿਲ ਨਹੀਂ ਰਹੀਆਂ ਹੋਣੀਆਂ ਜੀ, ਔਰ ਜ਼ਾਹਰ ਹੈ ਕਿ ਬਹੁਤ ਵਾਰ ਜਿਹੜੀ ਇੱਕ ਤਹਿਜ਼ੀਬੀ, ਜਿਹਨੂੰ ਅਸੀਂ ਕਲਚਰਲ, ਉਹਨੂੰ ਔਨਸਲੌਟ ਵੀ ਕਹਿ ਸਕਦੇ ਹਾਂ, ਹਮਲਾ ਵੀ ਕਹਿ ਸਕਦੇ ਹਾਂ, ਇਨਫਲੂਐਂਸ ਵੀ ਕਹਿ ਸਕਦੇ ਹਾਂ ਜੀ। ਔਰ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ, ਜਿਸ ਖਿੱਤੇ 'ਚ, ਔਰ ਉਸ ਖਿੱਤੇ ਦਾ ਜਿਹੜਾ ਚੀਜ਼ ਦਾ ਭਾਵੇਂ ਬਿਗਨਿੰਗ ਪਾਰਟ, ਉਹਦੀ ਸ਼ੁਰੂਆਤ ਮਜ਼ਹਬ ਨਾਲ ਜੁੜ ਕੇ ਹੀ ਹੋਏ, ਪਰ ਸਮਾਂ ਪਾ ਕੇ ਕੋਈ ਦਿਨ ਜਿਹੜਾ ਹੈ ਉਹ ਇੰਨਾ ਕੁ ਡੋਮੀਨੇਟ ਕਰ ਜਾਂਦਾ ਹੈ ਵੀ ਉਹ ਮਜ਼ਹਬ ਦੀ ਲਾਈਨ 'ਚੋਂ ਵੀ ਨਿਕਲ ਕੇ ਕਲਚਰ ਦਾ ਹਿੱਸਾ ਬਣ ਜਾਂਦਾ ਹੈ। ਤੇ ਇਹ ਫਿਰ ਉਸ ਹੜ੍ਹ ਦੇ ਪਾਣੀ ਵਾਂਗ ਹੁੰਦਾ ਹੈ ਜਿਹਦੇ ਸਾਹਮਣੇ ਫਿਰ ਕੋਈ ਕੰਧ, ਕੋਈ ਘਰ, ਕੋਈ ਪੁਲ, ਕੋਈ ਨਹੀਂ ਖਲੋਂਦਾ, ਉਹਨੂੰ ਸਭ ਨੂੰ ਉਹ ਰੋੜ ਕੇ ਲੈ ਜਾਂਦਾ। ਜਿਵੇਂ ਕਿ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਦੇਖਦੇ ਕਿ ਜੇ ਜਿੰਨਾ ਮਰਜ਼ੀ ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਸਿੱਖੀ ਵੈਲਿਊਜ਼ ਜਾਂ ਦੂਸਰਿਆਂ ਨਾਲ ਦੱਸੋ, ਲੇਕਿਨ ਹਰ ਘਰ ਦੇ ਵਿੱਚ ਜਿਉਂ ਹੀ ਕ੍ਰਿਸਮਸ ਨੇੜੇ ਆਉਣ ਲੱਗਦੀ ਹੈ, ਕ੍ਰਿਸਮਸ ਟਰੀ ਲਾਉਣਾ ਹੈ, ਇਸ ਗੱਲ ਨੂੰ ਲੈ ਕੇ ਤੁਸੀਂ ਸਾਲ, 2 ਸਾਲ, 4 ਸਾਲ ਬੱਚਿਆਂ ਨੂੰ ਰੋਕ ਵੀ ਲੈਂਦੇ ਹੋ, ਪਰ ਅਲਟੀਮੇਟਲੀ ਮੈਂ ਬਹੁਤ ਸਾਰੇ ਘਰਾਂ 'ਚ ਦੇਖਿਆ ਕਿ ਵੀ ਉਹ ਕ੍ਰਿਸਮਸ ਟਰੀ ਵੀ ਲੱਗਾ ਹੁੰਦਾ ਹੈ, ਉਹਦੇ ਥੱਲੇ ਵੀ ਫਿਰ ਜਿਹੜੀਆਂ ਗਿਫਟਸ ਵੀ ਰੱਖੀਆਂ ਹੁੰਦੀਆਂ। ਔਰ ਇਸੇ ਤਰ੍ਹਾਂ ਭਾਵੇਂ ਇਸ ਦਾ ਸਬੰਧ ਕ੍ਰਿਸਮਸ ਦਾ ਜੀਸਸ ਦੇ ਜਨਮ ਨਾਲ ਜੋੜਿਆ ਗਿਆ, ਉਹ ਵੀ ਪਹਿਲਾਂ ਇਹ ਪੈਗਨ ਇੱਕ ਫੈਸਟੀਵਲ ਸੀ, ਹੌਲੀ ਹੌਲੀ ਉਸ ਨੂੰ ਬਣ ਗਿਆ, ਫਿਰ ਇੱਕ ਹਿੱਸਾ ਬਣ ਗਿਆ, ਨਿਊ ਈਅਰ ਵੀ ਨਾਲ ਜੁੜ ਗਿਆ, ਔਰ ਇਹ ਜਿਹੜਾ ਹੌਲੀਡੇ ਸੀਜ਼ਨ ਵੀ ਬਣ ਗਿਆ। ਸੋ ਹੁਣ ਲੈ ਦੇ ਕੇ ਕਿੰਨੇ ਕੁ ਜਿਹੜੇ ਨੇ, ਹਾਂ ਇੱਕ ਪ੍ਰੀਵੀਅਸ ਈਵਨਿੰਗ ਕ੍ਰਿਸਮਸ ਦੀ ਜ਼ਰੂਰ ਮਾਸ ਜਿਹਨੂੰ ਕਹਿੰਦੇ ਨੇ ਚਰਚਿਸ ਦੇ ਵਿੱਚ ਹੁੰਦਾ, ਲੇਕਿਨ ਲੈ ਦੇ ਕੇ ਇੱਕ ਸ਼ਾਪਿੰਗ ਸੀਜ਼ਨ ਹੈ, ਵਕੇਸ਼ਨਿੰਗ ਸੀਜ਼ਨ ਹੈ, ਔਰ ਇਸ ਦੇ ਨਾਲ ਹੁਣ ਜੀਸਸ ਨੇ ਵਿਚਾਰੇ ਨੇ ਕਿੰਨੀ ਸ਼ਾਪਿੰਗ ਕੀਤੀ ਹੋਣੀ ਹੈ, ਕਿੰਨਾ ਕੀ ਹੋਣਾ ਹੈ, ਲੇਕਿਨ ਹੈਪੀ ਕ੍ਰਿਸਮਸ, ਮੈਰੀ ਕ੍ਰਿਸਮਸ ਨਾਂ ਦਾ ਰਹਿ ਗਿਆ, ਉਹਦੇ ਨਾਲ ਹੋਰ ਚੀਜ਼ ਜੁੜ ਗਈ, ਔਰ ਉਹਨੂੰ ਜੇ ਤੁਸੀਂ ਰੋਕਣ ਦੀ ਵੀ ਕੋਸ਼ਿਸ਼ ਕਰਦੇ ਹੋ ਤੇ ਉਹ ਰੁਕ ਨਹੀਂ ਸਕਦਾ। ਇਸੇ ਤਰ੍ਹਾਂ ਬੇਸ਼ੱਕ ਅਸੀਂ ਬੰਦੀ-ਛੋੜ ਦਿਵਸ ਕਹਿ ਕੇ ਸਮਝਦੇ ਹਾਂ ਕਿ ਵੀ ਅਸੀਂ ਆਪਣੀ ਵੱਖਰੀ ਆਈਡੈਂਟਿਟੀ ਦਿੱਤੀ ਹੈ, ਹਾਲਾਂਕਿ ਜਦੋਂ ਇਤਿਹਾਸਕ ਵੇਰਵਿਆਂ ਦੇ ਨਾਲ ਅਸੀਂ ਦੇਖਦੇ ਹਾਂ ਤੇ ਕੁਝ ਚੀਜ਼ਾਂ ਇੱਕ ਦੂਜੇ ਦੇ ਨਾਲ ਮੈਚ ਨਹੀਂ ਕਰਦੀਆਂ। ਔਰ ਅਨਫੋਰਚੂਨੇਟਲੀ ਜਿਹੜੀ ਗੱਲ ਬਾਕੀਆਂ ਨਾਲ ਕੰਪੇਅਰ ਕਰਕੇ ਸਪਿਰਿਚੁਅਲ ਆਸਪੈਕਟ 'ਚ, ਹਾਲਾਂਕਿ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਦੀਵਾਲੀ ਦਾ ਕੋਈ ਜ਼ਿਕਰ ਨਹੀਂ ਹੈ ਜਾਂ ਉਸ ਦੀ ਕੋਈ ਸਪੈਸ਼ਲਿਟੀ ਕਿਸੇ ਹੋਰ ਦਿਨ ਨਾਲ ਜੋੜ ਕੇ, ਹਾਲਾਂਕਿ ਕਿਸੇ ਵੀ ਦਿਨ ਦੀ ਸਪੈਸ਼ਲਿਟੀ ਨਹੀਂ ਹੈ ਉਹ ਤਾਂ, ਲੇਕਿਨ ਕੋਈ ਈਵਨ ਪਾਸਿੰਗ ਰੈਫਰੈਂਸ ਵੀ ਇਹਦੀ ਨਹੀਂ ਹੈ। ਹਾਂ, ਭਾਈ ਗੁਰਦਾਸ ਜੀ ਦੀ ਇੱਕ ਪੌੜੀ ਜਿਹਨੂੰ ਅੱਜ ਵੀ, ਕੱਲ ਵੀ, ਆਉਣ ਵਾਲੇ 2 ਦਿਨ ਸਾਰੇ ਰਾਗੀ ਸਿੰਘ ਬੜੇ ਝੂਮ ਕੇ ਗਾਣਗੇ, ਦੀਵਾਲੀ ਦੀ ਰਾਤ ਦੀਵੇ ਬਾਲੀਏ,
ਤੇ ਬਹੁਤ ਸਾਰੇ ਸਿੱਖ ਇਹ ਸਮਝਦੇ ਨੇ ਵੀ ਜਿਵੇਂ ਇਹ ਆਦੇਸ਼ ਦੇ ਗਏ ਗੁਰੂ ਸਾਹਿਬ ਕਿ ਵੀ ਦੀਵਾਲੀ ਦੀ ਰਾਤ ਦੀਵੇ ਜ਼ਰੂਰ ਬਾਲਿਓ, ਨਹੀਂ ਤਾਂ ਦੀਵਾਲੀ ਜਿਹੜੀ ਆ ਉਹ ਲੰਘ ਜਾਣੀ ਹੈ ਤੇ ਤੁਹਾਡੇ ਲਈ ਜਿਹੜੀ ਉਹ ਠੀਕ ਨਹੀਂ ਬੈਠਣੀ। ਲੇਕਿਨ ਉਹਦਾ ਅਸੀਂ ਜ਼ਿਕਰ ਬਾਅਦ ਚ ਕਰਾਂਗੇ ਕਿ ਵੀ ਉਸ ਪੌੜੀ ਦਾ ਅਸਲ ਮਤਲਬ ਨੂੰ ਪਾਸੇ ਰੱਖ ਕੇ ਕਿਵੇਂ ਜਿਹੜਾ ਇੱਕ ਮੈਟਾਫਰ ਯੂਜ਼ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹੁਣ ਤਾਂ ਉੱਥੇ ਜੋ ਦੀਵਾਲੀ ਨੂੰ ਜਾਂ ਪਟਾਕਿਆਂ ਨੂੰ ਲੈ ਕੇ ਡਿਬੇਟ ਚੱਲ ਰਹੀ ਹੈ, ਅਖਬਾਰਾਂ ਉਹਦੇ ਨਾਲ ਹੀ ਸੀ ਕਿ ਜੀ ਦਿੱਲੀ ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ। ਦਿੱਲੀ ਦੇ ਵਿੱਚ ਤਾਂ ਵੈਸੇ ਹੀ ਇੰਨਾ ਜ਼ਿਆਦਾ ਪੋਲਿਊਸ਼ਨ ਲੈਵਲ ਹੈ। ਅੱਜ ਹੀ ਮੈਂ ਉੱਥੇ ਡਾਕਟਰਾਂ ਦੇ ਜਿਹੜੇ ਇਸ ਲੰਗਸ ਨਾਲ ਰਿਲੇਟਡ ਸਪੈਸ਼ਲਿਸਟ ਨੇ, ਉਹਨਾਂ ਨੇ ਉਹਨੂੰ ਦਿੱਤਾ ਜਿਹੜੀ ਵੀ ਮੇਜਰਮੈਂਟ ਹੁੰਦੀ ਹੈ ਪੋਲਿਊਸ਼ਨ ਦੀ। ਉਹਨਾਂ ਨੇ ਕਿਹਾ ਜੀ ਜਿੰਨਾ ਜਿਹੜਾ ਪੈਸਿਵ ਇਨਹੇਲਿੰਗ, ਜਦੋਂ ਇੱਥੇ ਸਿਗਰਟਸ ਦੇ ਉੱਤੇ ਪਾਬੰਦੀ ਲੱਗੀ ਜਾਂ ਟਬੈਕੂ ਨੂੰ, ਉਹਨਾਂ ਨੇ ਇਹ ਕਿਹਾ ਕਿ ਵੀ ਕੋਈ ਪੀਣ ਵਾਲੇ ਦਾ ਹੀ ਨੁਕਸਾਨ ਨਹੀਂ ਹੁੰਦਾ, ਜਿਹੜਾ ਉਹਨੂੰ ਇਨਹੇਲ ਕਰਦਾ ਹੈ ਜੀ ਆਲੇ ਦੁਆਲੇ 'ਚ ਉਹਦਾ ਵੀ ਹੁੰਦਾ ਹੈ। ਔਰ ਉਹਨਾਂ ਨੇ ਕਿਹਾ ਜੀ ਕਿ ਦਿੱਲੀ ਦੇ ਵਾਤਾਵਰਣ ਦੇ ਵਿੱਚ ਇੰਨੀ ਜ਼ਿਆਦਾ ਪੋਲਿਊਸ਼ਨ ਹੈ ਕਿ ਹਰ ਦਿੱਲੀ ਵਾਸੀ ਜਿੰਨਾ 25 ਤੋਂ 30 ਸਿਗਰਟਾਂ ਜੇ ਕੋਈ ਰੋਜ਼ ਪੀਂਦਾ ਹੈ ਤੇ ਜਿੰਨਾ ਉਹ ਪੋਲਿਊਟ ਹੁੰਦਾ, ਉਨੀ ਆਲਰੇਡੀ ਏਅਰ ਦੇ ਵਿੱਚ ਪੋਲਿਊਸ਼ਨ ਹੈ। ਸੋ ਉਹਨੂੰ ਲੈ ਕੇ ਪਟਾਕਿਆਂ ਤੇ ਪਾਬੰਦੀ ਦੀ ਲਾਈਨ ਵੀ ਆਈ। ਔਰ ਬਹੁਤ ਸਾਰਿਆਂ ਨੂੰ ਇਵੇਂ ਲੱਗਦਾ ਹੈ ਕਿ ਜਿਵੇਂ ਦੀਵਾਲੀ ਔਰ ਪਟਾਕੇ ਵੀ ਜਿਹੜੇ ਨੇ ਉਹ ਟਾਈਮ ਇਮੈਮੋਰੀਅਲ ਤੋਂ ਹੀ ਚੱਲ ਰਹੇ ਨੇ। ਹਾਲਾਂ ਪਟਾਕਿਆਂ ਦਾ ਜਦੋਂ ਤੁਸੀਂ ਦੀਪਾਵਲੀ ਦੀਵਿਆਂ ਦੀ ਲਾਈਨ ਲੱਗਣਾ, ਤੇ ਮੈਂ ਕਿਸੇ ਨੂੰ ਜੋਕਿੰਗਲੀ ਕਹਿ ਰਿਹਾ ਸੀ, ਮੈਂ ਕਿਹਾ ਜੀ ਸਾਰਾ ਸਾਲ ਤੇ ਹਨੇਰਾ ਰਹਿੰਦਾ ਸੀ, ਉੱਥੇ ਕਿਹੜਾ ਕਿਸੇ ਨੇ ਬਲਬ ਜਗਾਏ ਹੋਏ ਸੀ। ਤੇ ਇੱਕ ਅੱਧੀ ਰਾਤ ਇੱਥੇ ਤਾਂ ਮੈਂ ਕਿਹਾ ਤੁਸੀਂ ਕਿਤੇ ਚਲੇ ਜਾਓ, ਸਾਰੇ ਪਾਸੇ ਰੋਜ਼ ਹੀ ਦੀਵਾਲੀ ਹੈ, ਸਵੇਰੇ ਸ਼ਾਮ ਦਿਨੇ ਵੀ। ਕੈਨੇਡਾ ਹੁਣ ਕਾਰਾਂ ਹੀ ਉਹ ਨੇ ਜਿਹਨਾਂ ਨੂੰ ਔਨ ਕਰਦੇ ਆ ਨਾਲ ਉਹਨਾਂ ਦੀਆਂ ਰੋਸ਼ਨੀਆਂ ਔਨ ਹੋ ਜਾਂਦੀਆਂ, ਕਿਉਂਕਿ ਇੰਨੀ ਕੋ ਮਿਸਟ ਔਰ ਦੂਜਾ ਹੁੰਦਾ। ਲੇਕਿਨ ਜੇ ਅਸੀਂ ਇਸ ਗੱਲ ਨੂੰ ਇਸ ਪਰਸਪੈਕਟਿਵ ਤੋਂ ਵੀ ਦੇਖੀਏ ਕਿ ਸਾਲ ਦੇ ਵਿੱਚ ਇੱਕ ਦਿਨ ਜਿਸ ਦਿਨ ਚਾਨਣ ਕੀਤਾ ਜਾਂਦਾ ਸੀ, ਦੀਵੇ ਵਾਰਨ, ਪਟਾਕੇ ਤਾਂ ਹੈ ਹੀ ਨਹੀਂ ਸੀ। ਉਹਨੇ ਜੋ ਮਰਜੀ ਝੂਠ ਸੱਚ ਬਣਾਈ ਜਾਣ, ਫੈਕਟ ਇਹ ਹੈ ਕਿ ਔਰ ਉਹਦੇ ਇਤਿਹਾਸਕ ਵੇਰਵੇ ਨੇ। ਜਦੋਂ 1526 ਦੇ ਵਿੱਚ ਬਾਬਰ ਨੇ ਹਮਲਾ ਕੀਤਾ, 1521 ਚ ਵੀ ਆਇਆ ਸੀ ਈਸਵੀ ਚ, ਫਿਰ ਉਹ ਚਲਾ ਗਿਆ ਸੀ ਵਾਪਸ ਥੋੜੇ ਅੱਗੇ ਤੱਕ ਆ ਕੇ 1526 ਚ। ਔਰ ਅੱਜ ਹੀ ਸਾਡੇ ਸਟੂਡੀਓ ਚ ਡਾਕਟਰ ਕੁਰੈਸ਼, ਤਹਿਸੀਨ ਕੁਰੈਸ਼ ਆਏ ਹੋਏ ਸਨ ਤੇ ਗੱਲਬਾਤ ਚੱਲ ਰਹੀ ਸੀ। ਉਹਨਾਂ ਨੇ ਇਮਨਾਬਾਦ ਸ਼ਹਿਰ ਦਾ ਜ਼ਿਕਰ ਕੀਤਾ ਜਿਹੜਾ ਗੁਜਰਾਂਵਾਲੇ ਦੇ ਨੇੜੇ ਹੈ। ਗੁਜਰਾਂਵਾਲਾ ਮਹਾਰਾਜਾ ਰਣਜੀਤ ਸਿੰਘ ਦਾ ਵੀ ਬਰਥ ਪਲੇਸ ਹੈ, ਹਰੀ ਸਿੰਘ ਨਲੂਏ ਦਾ ਵੀ ਹੈ। ਔਰ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ ਨੇ ਉਸ ਮਿਸਲ ਦਾ ਗੁਜਰਾਂਵਾਲੇ ਦੇ ਵਿੱਚ ਹੀ ਆਪਣਾ ਟਿਕਾਣਾ ਬਣਾਇਆ ਸੀ। ਮਹਾਨ ਸਿੰਘ ਫਿਰ ਰਣਜੀਤ ਸਿੰਘ ਉੱਥੇ ਹੀ ਪੈਦਾ ਹੋਏ। ਤੇ ਗੱਲ ਚੱਲ ਰਹੀ ਸੀ ਕਿ ਉਹਦੇ ਨੇੜੇ ਹੀ ਇਮਨਾਬਾਦ ਹੈ, ਜਿੱਥੇ ਕਿ ਬੜਾ ਉਹਨਾਂ ਨੇ ਕਿਹਾ ਬੜਾ ਹਿਸਟੋਰੀਕਲ ਸੋਹਣਾ ਗੁਰਦੁਆਰਾ ਰੋੜੀ ਸਾਹਿਬ, ਜਿਹੜਾ ਕਿ ਬਿਲਕੁਲ ਲਾਲ ਪੱਥਰ ਦਾ ਔਰ ਬੜਾ ਜ਼ਬਰਦਸਤ ਉਹਦਾ ਆਰਕੀਟੈਕਟ ਹੈ। ਔਰ ਵਿਸਾਖੀ ਤੇ ਉੱਥੇ ਹਮੇਸ਼ਾ ਮੇਲਾ ਲੱਗਦਾ ਸੀ ਔਰ ਹੁਣ ਵੀ ਲੱਗਦਾ, ਸਿੱਖਾਂ ਦੇ ਵੇਲੇ ਤੋਂ ਸ਼ੁਰੂ ਹੋਇਆ। ਔਰ ਉਸ ਦਾ ਜ਼ਿਕਰ ਕਰ ਰਹੇ ਸੀ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਇਮਨਾਬਾਦ ਦਾ ਪਹਿਲਾ ਨਾਂ ਸੈਦਪੁਰ ਸੀ ਔਰ ਇਹ ਉਹੀ ਸ਼ਹਿਰ ਹੈ ਜਿੱਥੇ ਕਿ ਬਾਬਰ ਜਦੋਂ ਹਮਲਾਵਰ ਹੋਇਆ ਤੇ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਕੋਲ ਆਏ ਹੋਏ ਸੀ, ਚੇਚਾ ਉਹ ਇੱਥੇ ਆਉਂਦੇ ਨੇ। ਔਰ ਕਿਵੇਂ ਬਾਬਰ ਦੇ ਨਾਲ ਜਿਹੜਾ ਉਹਨਾਂ ਦਾ ਐਨਕਾਊਂਟਰ ਹੁੰਦਾ ਹੈ ਔਰ ਉਹਨਾਂ ਦੇ ਰਾਗ ਤਿਲੰਗ ਔਰ ਰਾਗ ਆਸਾ ਦੇ ਵਿੱਚ ਸ਼ਬਦ ਜਿਹੜੇ ਨੇ, ਜੈਸੀ ਮੈਂ ਆਵਿਆ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ, ਤਾਂ ਆਇਆ ਜੋਰੀ ਮੰਗੇ ਦਾਨ ਵੇ ਲਾਲੋ, ਵੀ ਇਹਨਾਂ ਦਾ ਜ਼ਿਕਰ ਹੈ। ਸੋ ਉਹਨਾਂ ਨੇ ਇਹਦੇ 'ਚ ਬੜੀ ਦਿਲਚਸਪੀ ਦਿਖਾਈ। ਔਰ ਜਿਹੜੀ ਗੱਲ ਮੈਂ ਉਸ 1526 ਦੀ ਜੰਗ ਔਰ ਜਿਹਦਾ ਸੰਬੰਧ ਦੀਵਾਲੀ, ਔਰ ਬਹੁਤਿਆਂ ਨੂੰ ਲੱਗੇਗਾ ਜੀ ਇਹ ਸ਼ੁਭ ਗੱਲਾਂ ਦੀ ਥਾਂ ਤੇ ਫਿਰ ਕਿੱਥੇ ਜਾ ਬੜੇ। ਹੁਣ ਗੱਲ ਜ਼ਾਹਰ ਹੈ ਵੀ ਜੋ ਤੁਸੀਂ ਉਸ ਲੜਾਈ ਦਾ ਹਿਸਟੋਰੀਕਲ ਅਕਾਊਂਟ ਪੜ੍ਹਦੇ ਹੋ, ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਉਸ ਬਾਣੀ ਦੇ ਪਾਠ ਦੇ ਵਿੱਚ ਕਿਹਾ ਕਿ ਦੋਨਾਂ ਦਾ ਅਸਾਵਾਂਪਨ ਸੀ ਕਿ ਤੁਰਕ ਪਠਾਣਾ ਭਈ ਲੜਾਈ। ਸੋ ਜ਼ਾਹਰ ਹੈ ਕੋਈ ਬਾਬਰ ਨੇ ਕੋਈ ਹਿੰਦੂਆਂ ਤੋਂ ਰਾਜ ਨਹੀਂ ਖੋਇਆ, ਆਲਰੇਡੀ ਜਿਹੜੇ ਨੇ ਪਠਾਣਾ ਦਾ ਰਾਜ ਸੀ ਮੁਹੰਮਦ ਗੌਰੀ ਦੇ ਨਾਲ। ਹੁਣ ਤੁਰਕ ਪਠਾਣਾ ਭਈ ਲੜਾਈ, ਵੀ ਲੜਾਈ ਦੂਜੇ ਤੁਰਕ ਨੇ। ਔਰ ਜਿਹੜੀ ਗੱਲ ਕੰਟੈਕਸਟ 'ਚ ਹੈ ਕਿ ਉਹਨੂੰ ਹਸਤ ਚੜਾਈ, ਉਹਨੂੰ ਤੁਬਕ ਚਲਾਈ। ਹੁਣ ਬਾਬਰ ਜਿਹੜਾ ਹੈ ਚੰਗੇਜ਼ ਖਾਨ ਦਾ ਗ੍ਰੇਟ ਗ੍ਰੈਂਡਸਨ, ਉਹਦੇ ਕੋਲ ਬੰਦੂਕਾਂ ਨੇ, ਤੋਪ ਹੈ, ਬਾਰੂਦ ਹੈ। ਕਿ ਜਦੋਂ ਤੁਸੀਂ ਪਟਾਕੇ ਦੀ ਗੱਲ ਕਰਦੇ ਆ, ਸਲਫਰ, ਪੋਟਾਸ਼, ਉਸ ਸਾਰੇ ਦਾ ਇਹ ਤਾਂ ਕਾਢ ਹੀ ਨਹੀਂ ਸੀ। ਭਾਰਤ ਦੇ ਵਿੱਚ ਕੋਈ ਪਟਾਕਾ ਜਾਂ ਕੋਈ ਉਹਦਾ ਕਾਨਸੈਪਟ ਹੀ ਨਹੀਂ ਸੀ। ਰਾਦਰ ਕਿਉਂਕਿ ਬਾਬਰ ਦੀਆਂ ਫੌਜਾਂ ਦੇ ਕੋਲ ਤੁਬਕ ਸੀ, ਬੰਦੂਕ, ਤੋਪ ਜਿਹੜੀ ਵੀ ਹੈ। ਤੇ ਜਦੋਂ ਉਹਨਾਂ ਨੇ ਬੜੀ ਜ਼ੋਰਦਾਰ ਬਾਰੂਦ ਸੀ, ਬਾਰੂਦ ਚੰਗੇਜ਼ ਖਾਨ ਨੇ ਉੱਥੋਂ ਚਾਈਨਾ ਚੋਂ
ਚਾਈਨਾ ਵਾਲਿਆਂ ਕੋਲ ਸੀ ਪਹਿਲਾਂ, ਉਹ ਤਾਂ ਆਪਣੀ ਆਤਿਸ਼ਬਾਜ਼ੀ ਕਰਦੇ ਸੀ। ਉਹਨੇ ਚੰਗੇਜ਼ ਖਾਨ ਨੇ ਦੇਖਿਆ ਉਹਨੇ ਕਿਹਾ ਬੇਵਾਕੂਫ ਹੈ, ਕਿਸ ਕੰਮ ਤੇ ਲੱਗੇ ਨੇ। ਉਹਨੇ ਉਹਦਾ ਜਿਹੜਾ ਉਹ ਐਜ਼ ਏ ਵੈਪਨ ਆਫ ਵਾਰ ਯੂਜ਼ ਕੀਤਾ, ਬੰਦੂਕ ਉਹਦੇ ਚੋਂ ਨਿਕਲੀ ਜੀ। ਔਰ ਇਹ ਅਕਾਊਂਟ ਹੈ ਵੀ ਜਿਹੜੀ ਹਾਰ ਸੀ ਪਠਾਣਾ ਦੀ, ਇੱਕ ਤਾਂ ਹਾਥੀ ਸੀ ਬੜੇ, ਔਰ ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਉਹਨਾਂ ਨੇ ਹਾਥੀਆਂ ਤੇ ਉਹਨਾਂ ਕੋਲ ਬੰਦੂਕਾਂ ਨੇ। ਤੇ ਜਦੋਂ ਉਹਦਾ ਨੋਇਜ਼ ਹੋਇਆ, ਜਦੋਂ ਬਾਰੂਦ ਚੱਲਿਆ ਤੇ ਹਾਥੀ ਤਾਂ ਦੌੜਾ ਹੀ ਦੌੜੇ, ਉਹਨਾਂ ਦੇ ਫੌਜੀ ਵੀ, ਉਹਨਾਂ ਨੇ ਕਦੇ ਧਮਾਕਾ ਸੁਣਿਆ ਹੀ ਨਹੀਂ ਸੀ ਹੋਇਆ ਜੀ। ਕਿਉਂਕਿ ਉੱਥੋਂ ਦੇ ਕਨਸੈਪਟ ਦੇ ਵਿੱਚ ਜੋ ਮਰਜ਼ੀ ਅੱਜ ਡਰਾਮੇਬਾਜ਼ੀ ਕਰਨ, ਫੈਕਟ ਇਹ ਹੈ ਵੀ ਉਸ ਲੜਾਈ 'ਚ ਹਾਰ ਦਾ ਕਾਰਨ ਇਹ ਸੀ ਕਿ ਧਮਾਕਾ ਸੁਣ ਕੇ ਦੌੜ ਗਏ ਕਿ ਬਈ ਇਹ। ਸੋ ਜ਼ਾਹਰ ਹੈ ਕਿ ਹਾਂ, ਮੁਗਲਾਂ ਦੇ ਵੇਲੇ ਅਸੀਂ ਪੜ੍ਹਦੇ ਹਾਂ ਜਦੋਂ ਮੁਗਲ ਆ ਗਏ, ਦਾਰਾ ਸ਼ਿਕੋ ਦੇ ਵਿਆਹ ਵੇਲੇ, ਕਿਸੇ ਹੋਰ ਦੇ, ਉਹ ਖੁਸ਼ੀ ਦੇ ਮੌਕੇ ਲਾਹੌਰ, ਜਿਹੜਾ ਦਿੱਲੀ ਤਖਤ ਜਾਂ ਬਾਅਦ ਦੇ ਵਿੱਚ ਲਾਹੌਰ 'ਚ ਵੀ ਉਹ ਪਟਾਕੇ ਚੜਾਉਂਦੇ ਸੀ। ਸੋ ਉਹਨਾਂ ਦੇ ਨਾਲ ਸੰਬੰਧ ਹੈ, ਕੋਈ ਦੀਵਾਲੀ ਦੇ ਨਾਲ ਪਟਾਕਿਆਂ ਦਾ ਕੋਈ ਸੰਬੰਧ ਹੀ ਨਹੀਂ। ਭਾਵੇਂ ਉਹ ਅਯੁੱਧਿਆ ਦੀ ਅਸੀਂ ਗੱਲ ਕਰਾਂਗੇ ਦੂਜੇ ਸੈਗਮੈਂਟ 'ਚ ਵੀ ਕਿਵੇਂ ਰਾਮ ਰਾਜ ਬਣਾ ਦਿੱਤਾ ਯੋਗੀ ਨੇ ਉੱਥੇ। ਹੁਣ ਪੁਸ਼ਪਕ ਹੈਲੀਕਾਪਟਰ ਤੋਂ ਤੇ ਦੱਸਣ ਦੇ ਲਈ ਕਿ ਜੀ ਰਾਮ ਚੰਦਰ ਜੀ ਜਿਹੜੇ ਨੇ ਉਹ ਜਦੋਂ ਜਿਹੜੇ ਉੜਨ ਖਟੋਲੇ 'ਚ ਆਏ, ਸਾਡਾ ਜਹਾਜ਼ ਹੀ ਸੀ। ਲੇਕਿਨ ਇਹ ਫੈਕਟ ਹੈ ਕਿ ਇਹਨਾਂ ਦੇ ਕੋਲ ਕੋਈ ਜਿਹੜਾ ਉਹ ਪਟਾਕਿਆਂ ਦਾ ਪਾਰਟ, ਸੋ ਦੀਵਾਲੀ 'ਚੋਂ ਪਟਾਕੇ ਤਾਂ ਮਾਈਨਸ ਹੋ ਗਏ। ਹੁਣ ਅਸੀਂ ਦੇਖਦੇ ਹਾਂ ਕਿ ਵੀ ਇਹਨੂੰ ਜੋੜ ਦਿੱਤਾ ਹੈ ਉਸ ਕਹਾਣੀ ਦੇ ਨਾਲ, ਔਰ ਉਸ ਕਹਾਣੀ ਦਾ ਸੰਬੰਧ ਵੀ ਕੋਈ ਹਿੰਦੂ ਮਤ ਦੇ ਜਾਂ ਬ੍ਰਾਹਮਣ ਮਤ ਦੇ ਵੇਦਾਂ ਜਾਂ ਸ਼ਾਸਤਰਾਂ ਜਾਂ ਸਿਮਰਤੀਆਂ 'ਚ ਕੋਈ ਨਹੀਂ ਹੈ। ਤੁਲਸੀਦਾਸ 15ਵੀਂ ਸਦੀ 'ਚ ਹੀ ਹੋਏ, ਔਰ 15ਵੀਂ ਸਦੀ ਦੇ ਨਾਲ ਹੀ ਉਹਦਾ ਸੰਬੰਧ ਜਾ ਕੇ ਜੁੜਦਾ ਹੈ ਜੀ, ਜਿਹਨੂੰ ਰਾਮਚਰਿਤ ਮਾਨਸ ਕਹਿੰਦੇ ਨੇ, ਤੁਲਸੀ ਰਾਮਾਇਣ ਕਹਿੰਦੇ ਨੇ। ਹਾਂ, ਮੁਗਲ ਬਾਦਸ਼ਾਹਾਂ ਦੇ ਉੱਤੇ ਅਕਬਰ ਦੇ ਨਾਲ ਪ੍ਰਭਾਵ ਸ਼ੁਰੂ ਹੋਇਆ, ਕਿਉਂਕਿ ਉਦੋਂ ਤੱਕ ਅਕਬਰ ਦੇ ਵੇਲੇ ਤੱਕ ਔਰ ਫਿਰ ਅੱਗੋਂ ਜਹਾਂਗੀਰ ਇਹ ਸਥਾਪਿਤ, ਕਿਉਂਕਿ ਸਾਰੀਆਂ ਜਿਹੜੀਆਂ ਬਹੁਤ ਸਾਰੇ ਇਹਨਾਂ ਦੇ ਹਰਮਾਂ 'ਚ ਰਾਜਪੂਤ ਪ੍ਰਿੰਸੈਸਿਸ ਸੀ, ਉਹ ਉਹਨਾਂ ਦੀਆਂ ਬੇਗਮਾਂ ਬਣ ਕੇ ਆ ਗਈਆਂ ਸੀ। ਸੋ ਉਹਦੇ ਥੱਲੇ ਫਿਰ ਇਹ ਥੋੜਾ ਇਹਨਾਂ ਦਾ ਜਿਹੜਾ ਕਲਚਰਲ ਇੰਪੈਕਟ ਵਾਲੇ ਇਹ ਤਿਉਹਾਰ ਸੀ ਇਹਨਾਂ ਦੇ ਹਿੰਦੂ ਤਹਿਜ਼ੀਬ ਦੇ, ਉਹ ਆਏ। ਔਰ ਮੁਗਲਾਂ ਦਾ ਅਕਬਰ ਕਿਉਂਕਿ ਟੋਲਰੈਂਟ ਵੀ ਸੀ, ਉਹਨੇ ਇਸ ਸਾਰੇ ਨੂੰ ਐਕਸੈਪਟ ਵੀ ਕੀਤਾ। ਔਰ ਇਹਦਾ ਸੰਬੰਧ ਜਿਹੜਾ ਰਾਮਚਰਿਤ ਮਾਨਸ ਦੇ ਮੁਤਾਬਕ, ਜਿਵੇਂ ਤੁਲਸੀਦਾਸ ਨੇ ਰਾਮਚੰਦਰ, ਸੀਤਾ, ਰਾਵਣ, ਲਛਮਣ ਔਰ ਇਹ ਸਾਰੇ ਦੇ ਨਾਲ ਜੋੜਿਆ, ਇਸ ਕਹਾਣੀ ਦਾ ਸੰਬੰਧ ਹਿੰਦੂ ਮਤ ਦੇ ਨਾਲ ਇਹ ਜੁੜਦਾ ਕਿ ਜੀ ਰਾਮਚੰਦਰ ਜੀ ਇਸ ਦਿਨ ਜਿਹੜੇ ਨੇ ਉਹ ਉਹਦੇ ਅਯੁੱਧਿਆ ਆਏ 14 ਸਾਲ ਦੇ ਬਨਵਾਸ ਤੋਂ ਬਾਅਦ। ਔਰ ਯੋਗੀ ਨੇ ਵੀ ਹੁਣ ਉੱਥੇ ਅਯੁੱਧਿਆ 'ਚ ਮਨਾਈ ਹੈ। ਉਹਨੇ ਕਿਹਾ ਜੀ ਬੀਜੇਪੀ 12 ਸਾਲ ਦੇ ਬਨਵਾਸ ਬਾਅਦ ਪਾਵਰ 'ਚ ਆਈ ਹੈ ਔਰ ਰਾਮ ਰਾਜ ਆ ਗਿਆ। ਔਰ ਉੱਥੇ ਉਹਨੇ ਉਹ ਪੂਰਾ ਉਸ ਕਿਸਮ ਦੀ ਰਾਮ ਲੀਲਾ ਕੀਤੀ ਜਿੱਦਾਂ ਦੀ ਲੀਲਾ ਸੀ। ਔਰ ਇਸ ਸਾਰੇ ਦੇ ਨਾਲ ਤੁਸੀਂ ਉਹ ਇੱਕ ਐਸਟੈਬਲਿਸ਼ ਹੋ ਗਿਆ ਕਿ ਦੀਪਾਵਲੀ ਰਾਮਚੰਦਰ ਜੀ ਦੇ ਨਾਲ ਜੁੜਿਆ ਹੋਇਆ। ਔਰ ਹੁਣ ਮੁਗਲ ਬਾਦਸ਼ਾਹਾਂ ਦੇ ਵੇਲੇ ਇਸ ਦਾ ਵੀ ਪ੍ਰਭਾਵ ਸੀ। ਔਰ ਜ਼ਾਹਰ ਹੈ ਕਿ ਜਦੋਂ ਅਸੀਂ 6ਵੇਂ ਪਾਤਸ਼ਾਹ ਦੇ ਨਾਲ, ਜਿਨ੍ਹਾਂ ਨੂੰ ਪਹਿਲੀ ਵਾਰ ਜਦੋਂ ਇਤਿਹਾਸਕ ਅਸੀਂ ਹਵਾਲਿਆਂ ਨਾਲ ਬੰਦੀ ਛੋੜ ਜੀ, ਔਰ ਜ਼ਾਹਰ ਹੈ ਜਿਹਨੂੰ ਅਸੀਂ ਕੈਦ ਕਹਿੰਦੇ ਆ ਉਹਨੂੰ ਬੰਦੀ ਕਿਹਾ ਜਾਂਦਾ, ਔਰ ਜਿਹੜਾ ਬੰਦੀ ਤੋਂ ਛਡਾਉਂਦਾ, ਜਦੋਂ ਅਸੀਂ ਬੰਦੀ ਛੋੜ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ। ਸੋ ਜ਼ਾਹਰ ਹੈ ਵੀ ਇਸ ਦਾ ਸੰਬੰਧ ਵੀ ਜਾ ਕੇ ਦੀਵਾਲੀ ਦੇ ਨਾਲ ਜੁੜਦਾ। ਹਾਲਾਂਕਿ ਸਾਡਾ ਬੰਦੀ ਛੋੜ ਦਿਵਸ ਜਿਹੜਾ ਕਿ ਕੈਲਕੂਲੇਟ ਕੀਤਾ ਨਾ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ, ਔਰ ਦੀਵਾਲੀ ਇਹ ਟੈਲੀ ਨਹੀਂ ਸੀ ਕਰਦੇ ਜਾਂ ਟੈਲੀ ਨਹੀਂ ਕਰਦੇ। ਪਰ ਕਿਉਂਕਿ ਹੁਣ ਮੈਂ ਜਦੋਂ ਤਹਿਜ਼ੀਬੀ ਹਮਲੇ ਦੀ ਗੱਲ ਕਰਦੇ ਵੀ ਇਸ ਕਦਰ ਦੀਵਾਲੀ ਦੇ ਥੱਲੇ, ਕਿਉਂਕਿ ਹਿੰਦੂ ਥਾਟ ਕਲਚਰ ਡੋਮੀਨੇਟ ਕਰਦਾ ਸੀ 47 ਤੋਂ ਬਾਅਦ, ਹੋਰ ਵੀ ਕਰਨ ਲੱਗ ਗਿਆ ਤੇ ਅਲਟੀਮੇਟਲੀ ਅੱਜ ਤੁਸੀਂ ਜੇ ਉਹਨਾਂ ਦੇ ਲਈ, ਬਹੁਤ ਸਾਰੇ ਸਿੱਖਾਂ ਦੇ ਲਈ ਸ਼ਾਇਦ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਉਨੀ ਅਹਿਮੀਅਤ ਵਾਲਾ ਨਹੀਂ ਹੋਏਗਾ ਜਾਂ 10ਵੇਂ ਪਾਤਸ਼ਾਹ ਦਾ ਨਹੀਂ ਹੋਏਗਾ, ਉਹ ਤਾਂ ਗੁਰਦੁਆਰਿਆਂ 'ਚ ਹੀ ਮਨਾਇਆ ਜਾਂਦਾ। ਲੇਕਿਨ ਇਸ ਕਿਸਮ ਦਾ ਹੈ ਕਿ ਵੀ ਅੱਜ ਤੁਸੀਂ ਉੱਥੇ ਸੋਚ ਵੀ ਨਹੀਂ ਸਕਦੇ ਜਾਂ ਕਿ ਤੁਸੀਂ ਇਹ ਕਾਲ ਦਿਓ ਕਿ ਜੀ ਸਿੱਖ ਇਹ ਨਾ ਕਰਨ ਕਿਉਂਕਿ ਇਹਦੇ ਨਾਲ ਸੰਬੰਧ ਨਹੀਂ ਹੈ ਤੇ ਇਹਨੂੰ ਕੋਈ ਓਬੇ ਕਰਨ ਵਾਲਾ ਹੋਏ। ਸੋ ਉਹਨਾਂ ਨੇ ਵੀ ਜਿਹੜੇ ਸਿਆਣੇ ਉਹਨਾਂ ਨੇ ਕਿਹਾ ਜੀ ਚਲੋ ਇਹਦੇ ਨਾਲ ਤੁਸੀਂ ਆਪਣਾ ਬੰਦੀ ਛੋੜ ਦਿਵਸ ਵੀ ਨਾਲ ਜੋੜ ਦਿਓ। ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਵੇਰੀ ਕਰਦਾ ਕਿਉਂਕਿ ਲੂਨਰ ਕੈਲੰਡਰ ਹੈ, ਚੰਦਰਮਾ ਦੇ ਨਾਲ ਕੋਈ ਫਿਕਸ ਡੇਟ ਨਹੀਂ ਹੁੰਦੀ। ਫਿਰ ਇਹਨਾਂ ਦੇ ਹੀ ਥਾਟ ਦੁਸਹਿਰੇ ਨਾਲ ਜੁੜਿਆ ਹੋਇਆ। ਪਹਿਲਾਂ ਦੁਸਹਿਰਾ ਆਉਂਦਾ ਹੈ, ਜਿਹੜੀ ਹੈ ਨਵਰਾਤਰਿਆਂ ਦੀ 9 ਰਾਤਾਂ ਹੁੰਦੀਆਂ ਨੇ, ਪੂਜਾ ਹੁੰਦੀ ਹੈ, ਕਿ ਛਤਰੀਆਂ ਦਾ ਹੋ ਗਿਆ। ਤੇ ਜੇ ਇਹਨੂੰ ਤੁਸੀਂ ਵਰਣ ਆਸ਼ਰਮ ਦੇ ਨਾਲ ਜੋੜ ਕੇ ਦੇਖਣਾ, ਫਿਰ ਇਹਨਾਂ ਤਿਉਹਾਰਾਂ ਦਾ ਇੱਕ ਆਪਣਾ ਮੁਕਾਮ ਹੈ। ਹਾਂਜੀ, ਉਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਵਿਸਾਖੀ ਜਿਹੜੇ ਕਿ ਬ੍ਰਾਹਮਣ ਨੂੰ
पूजा और उसकी जिहड़ी मानता और दक्षिणा वो उन्होंने अपने लिए रखी हुई है। और इसे तरह जिहड़ा दशहरा है ये इन्होंने क्षत्रियां दे लई जिहदे च कि वो तलवारबाजी ते दूजी तीजी उन्हां दा त्यौहार है। हालां जे असीं क्षत्रियां दे त्यौहार दे तौर दे उत्ते देखदे ते फिर इस दा दशहरे तो बाद दिवाली जिहड़ी है इनफैक्ट ये लक्ष्मी पूजन दे नाल जुड़ी हुई है। और ये मारवाड़ी होण जैन होण, हालां जैनां ने इहदा अपना लभ्या है कि जी असीं 527 बिफोर क्राइस्ट 527 साल पहला महावीर जैन जिन्हां ने ਜਿਹੜਾ ਜੈਨ ਮਤ ਸ਼ੁਰੂ ਕੀਤਾ ਉਹਨਾਂ ਨੂੰ ਨਿਰਵਾਣ ਪ੍ਰਾਪਤ ਹੋਇਆ ਸੀ, ਉਵੇਂ ਜੁੜ ਜਾਂਦੀ ਹੈ ਗੱਲ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਤੀਜੀ ਕਲਾਸ ਹੈ ਬ੍ਰਾਹਮਣ ਕਸ਼ਤਰੀਆਂ ਤੋਂ ਬਾਅਦ ਵੈਸ਼ਯ ਉਹਨਾਂ ਦਾ ਤਿਉਹਾਰ ਹੈ, ਕਿਉਂਕਿ ਉਹਨਾਂ ਦਾ ਸਭ ਕੁਝ ਹੀ ਮਾਇਆ ਹੈ। ਔਰ ਮਾਇਆ ਦੇ ਨਾਲ ਜੁੜੀ ਹੋਈ ਜਿਹੜੀ ਸੋਚ ਹੈ ਜੇ ਅਸੀਂ ਸਿੱਖੀ ਦੇ ਹਵਾਲੇ ਨਾਲ ਦੇਖੀਏ, ਔਰ ਇਹ ਨਹੀਂ ਹੈ ਬਹੁਤ ਸਾਰੇ ਸਿੱਖ ਘਰਾਂ 'ਚ ਵੀ ਲక్ష్ਮੀ ਦੀ पूजा और उस किस्म का काम करन दा, और जिन्ने बही खाते जिन्ने दुकानदार ने वो गणेश की फोटो ला के इस रात उन्हां दी पूजा ही करते हैं, जिन्हां च लोकां दा 000 ला के उन्होंने कई उन्होंने सूदखोर बने हुंदे ने। सो उहदे नाल जिहड़ा उहनूं जोड़ दिता गया। हालां इहदा कोई भी जिहड़ा उस नाल नहीं जुड़दा। ते जे असीं चौथी क्लास फिर शूदर देखीए उन्होंने होली का त्यौहार दिता होया कि भी एक दूजे के सिर सुआह पाओ, गंद पाओ, ये दूजा करो, गाली गलोच करो, भंग दे पकौड़े खाओ, पुट्ठे हो जाओ। सो वो उन्हां दे लिहाज नाल उन्होंने इस दे नाल उन्होंने जोड़िया होया। हुण जे असीं हिंदू मानतावां नूं देखदे फिर ज़ाहिर है कि भी उन्होंने मुगल राजियां नूं भी इन्फ्लुएंस कीता सी कि जी, और वो भी समझदे सी मुगलों के कोर्ट्स दे विच भी नजूमी भी बहिंदे सी, जोतशी भी बहिंदे सी कि भी किसी खास मौके दे उत्ते जे तुसीं बंदियां दी रिहाई कर, जिवें हुण भी गवर्नमेंट्स भी करदी हैं कि जी जदों ये दिवाली हुंदी है, कोई होर दिन हुंदा है, कैदियां नूं कईयां नूं कोई मिनिस्टर दौरा करदा है 6-6 महीने घटा दिओ सारियां दी जी कैद। सो इस कॉन्टैक्स्ट दे विच जहांगीर दे जमाने च असीं देखदे कि 6वें पातशाह नूं किवें 5वें पातशाह दी शहादत हुंदी है। और फिर जिहड़े कंस्पीरेटर सन, चंदू होए, मौलाना लॉबी होए, शेख अहमद सरहंदी, दूजे 6वें पातशाह नूं भी धोखे नाल कैद करके ग्वालियर दे किले च पहुंचा दिता जांदा है। उस वेले ग्वालियर दा किला जिहड़ा है ये पोलिटिकल प्रिजनर्स लई सी, जिहड़े डाइसेंट करदे सी जां जिहड़े नहीं सी। और जिवें हिस्टोरिकल वेरवा है कि 52 दे करीब जिहड़े अड-अड राजे जां उहनां दे प्रिंस जां उहनां दे कोई होर अहम लोग सी जिहड़े असम तो लैके जिन्हों अज बिलासपुर कहते हैं कहलूर रियासत तक दे बहुत सारे उन्हां च राजपूत राजे सी। हालांकि कदे उन्हां दे नाम वेरवे मैं नहीं देखे, पर बहुत पहला मैनू बचपन च याद है कि उन्हां च कुछ मुसलमान प्रिंस भी सी जिन्हां नूं जिहड़ा एज ए पोलिटिकल और हो सकता है पठान ओरीजन दे होण, क्योंकि ये चलदा रहा पहला इन्हां दी परसीक्यूशन हुई क्योंकि मुगल आए और उन्होंने जिहड़े पठान सी उन्होंने दे उत्ते शक भी किया। सो कुल मिला के सिखां दे लई जदों असीं ये देखदे हैं कि भी बेशक बंदी खाने च जाना ते बंदियां नूं छडाना ये 6वें पातशाह दे नाल नहीं शुरू हुंदा। असीं गुरु नानक साहब तो ही देखदे कि जदों बाबर दे जिन्हों साडे पंजाबी जिहड़े गीतकार सी कि भी बाबर दे कैद खाने पीसण नूं मिलदे दाणे, वेख्या मैं बाबर दा दरबार एक मस्ताना जोगी, हुण ये बड़े पॉपुलर सी साडे जमाने च भी। हुण ज़ाहिर है कि सब तो पहली कैद जिहड़ी है बादशाहां दी और ये दस्सण दे लई कि असीं लोकां दे नाल खड़े हैं, गुरु नानक साहब ने बाबर दी कैद दे विचों गए। और जदों बाबर जिवें उन्होंने देखिया गुरु नानक साहब दा जलवा जहूर, और दूसरा वो भज के उन्होंने बाबर नूं इन्फॉर्म किया भी ये तां कोई बहुत अल्लाह ताला दा वली है जिन्होंने असीं, और डरदे सी वो भी किसी भी रब दे वली दे कहर तो। और जिवें वो आया उन्हें गुरु साहब दे दीदार किते, डायलॉग होया, कुछ जन्म साखियां जो वेरवे ने, और उन्हें गुरु नानक साहब नूं जिहड़ा है वो रिहा करन दा सत्कार नाल हुक्म दिता। पर गुरु नानक साहब ने कहा भी बंद ये सारियां नूं रिहा कर, और जिहड़ी अगजनी कर रहे हो शहर दे विच जो मार मराइया चल रहा, औरतां दी बेपत्ती हो रही है, दूसरा इनू सब नूं बंद करो। और फिर गुरु साहब आ सो ये क्राइटेरिया जदों अज असीं खालिस्तान दी आज़ादी दी जां अपने इस दिन नूं मनावांगे, बहुत घरां च मिठाइयां दा ढेर लगा होएगा, किते होर होएगा, फिर असीं इस गल वल ध्यान दईए कि भी गुरु नानक साहब ने
ਉਸ ਬਾਬਰ ਦੀ ਕੈਦ ਚੋਂ ਸਭ ਨੂੰ ਛਡਾਇਆ ਇਰਰਿਸਪੈਕਟਿਵ। ਗੁਰੂ ਹਰਗੋਬਿੰਦ ਨਹੀਂ, ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਵੇੜੇ, ਔਰ 6ਵੇਂ ਪਾਤਸ਼ਾਹ ਨੇ ਫਿਰ ਜਦੋਂ ਜਹਾਂਗੀਰ ਨੇ ਬਾਅਦ ਦੇ ਵਿੱਚ ਜਿਹੜੇ ਕਿ ਇੱਕ ਪਾਸੇ ਕੰਸਪੀਰੇਟਰ ਸਨ, ਦੂਸਰੇ ਪਾਸੇ ਸਾਈਂ ਮੀਆਂ ਮੀਰ, ਕਿਉਂਕਿ ਜਹਾਂਗੀਰ ਦੀ ਬੇਗਮ ਨੂਰ ਜਹਾਂ ਸਾਈਂ ਮੀਆਂ ਮੀਰ ਦੀ ਫਾਲੋਅਰ ਸੀ, ਔਰ ਵਜ਼ੀਰ ਖਾਨ ਲਾਹੌਰ ਦਾ ਜਿਹੜਾ ਗੁਰੂ ਘਰ ਦਾ ਸ਼ਰਧਾਲੂ ਬਣਿਆ ਸੀ, ਔਰ ਉਹਨਾਂ ਸਾਰਿਆਂ ਨੇ ਜਹਾਂਗੀਰ ਤੱਕ ਅਸਲੀਅਤ ਪਹੁੰਚਾਈ। ਫਿਰ ਅਸੀਂ ਦੇਖਦੇ ਹਾਂ ਪੰਜਾਬ 'ਚ ਸਿੱਖਾਂ ਦੀ ਮੂਵਮੈਂਟ ਵੀ, ਜੇ ਅਸੀਂ ਪੀਸਫੁਲ ਮੂਵਮੈਂਟ ਦਾ ਬਰਥ ਦੇਖਣਾ ਹੋਏ ਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੇ, ਅੱਜ ਵੀ ਜਦੋਂ ਅਸੀਂ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਪੜ੍ਹਦੇ ਹਾਂ ਤੇ ਚੌਂਕੀਆਂ ਦਾ ਕਨਸੈਪਟ ਉੱਥੋਂ ਹੈ ਕਿ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਦੀ ਅਗਵਾਈ ਦੇ ਵਿੱਚ ਸਿੱਖ ਸੰਗਤਾਂ ਨੇ ਯੂਨੀਕ ਤਰੀਕਾ ਪ੍ਰੋਟੈਸਟ ਦਾ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸੰਗਤ ਦਾ ਜਥੇ ਤੁਰਦੇ ਗਵਾਲੀਅਰ ਤੱਕ ਪੈਦਲ ਪਹੁੰਚ ਕੇ, ਜਿਹੜਾ ਉੱਥੇ ਜਾ ਕੇ ਕਿਲੇ ਦੀ ਕੰਧ ਵੱਲ ਮੂੰਹ ਕਰਕੇ ਮੱਥਾ ਟੇਕ ਕੇ ਉਵੇਂ ਹੀ ਸ਼ਬਦ ਪੜ੍ਹਦੇ ਵਾਪਸ ਆ ਜਾਂਦੇ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇਸ ਕਿਸਮ ਦੀ ਅਵੇਅਰਨੈਸ ਵੀ ਸੀ, ਔਰ ਪੋਲੀਟੀਕਲ ਜਿਹੜੇ ਰੂਲਰ ਹੁੰਦੇ ਨੇ ਉਹ ਦੇਖ ਰਹੇ ਹੁੰਦੇ ਨੇ ਵੀ ਕੀ ਚੱਲ ਰਿਹਾ। ਫਿਰ ਇਸ ਦੇ ਵਿੱਚ ਇੱਕ ਮਿਸਟਿਕ ਐਲੀਮੈਂਟ ਵੀ ਹੈ। ਸਾਡੇ ਸਾਖੀਕਾਰ ਇਹ ਵੀ ਦੱਸਦੇ ਨੇ ਕਿ ਬਈ ਕਿਵੇਂ ਜਹਾਂਗੀਰ ਬਿਮਾਰ ਰਹਿਣ ਲੱਗ ਗਿਆ, ਉਸ ਨੂੰ ਰਾਤ ਨੂੰ ਵੀ ਐਵੇਂ ਮਹਿਸੂਸ ਹੁੰਦਾ ਸੀ ਉਹਦੀ ਛਾਤੀ ਤੇ ਸ਼ੇਰ ਚੜੇ ਹੋਏ ਨੇ, ਔਰ ਉਹਨੇ ਜਦੋਂ ਇਸ ਦਾ ਨੂਰ ਜਹਾਂ ਨੇ ਇਸ ਦਾ ਸਾਈਂ ਮੀਆਂ ਮੀਰ ਤੱਕ ਪਹੁੰਚਿਆ, ਉਹਨਾਂ ਨੇ ਕਿਹਾ ਵੀ ਇਹ ਤਕਲੀਫ ਤਾਂ ਹੋਣੀ ਹੈ ਜਦੋਂ ਰੱਬ ਦੇ ਬੰਦਿਆਂ ਨੂੰ ਕੈਦ 'ਚ ਪਾਇਆ ਹੋਇਆ, ਔਰ ਇਹ ਸਾਰੇ ਸਾਜ਼ਿਸ਼ਕਰਤਾਵਾਂ ਦੀ ਗੱਲ ਹੈ। ਸੋ ਕੁੱਲ ਮਿਲਾ ਕੇ ਇਹ ਸਾਰਿਆਂ ਦਾ ਜਿਹੜਾ ਕਨਕਲੂਜਨ ਅਸੀਂ ਦੇਖਦੇ ਹਾਂ, ਜੋ ਹੀ ਜਹਾਂਗੀਰ ਨੇ ਦੀਵਾਲੀ ਤੋਂ ਪਹਿਲਾਂ, ਕਿਉਂਕਿ ਇਹ ਉਹਨਾਂ ਨੇ ਦੱਸਿਆ ਹੁੰਦਾ ਹੈ ਕਿ ਵੀ ਇਹ ਖਾਸ ਫੈਸਟੀਵਲ ਨੇ, ਗੁਰੂ ਸਾਹਿਬ ਦੀ ਰਿਹਾਈ ਦਾ ਜਿਹੜਾ ਉਹ ਫੈਸਲਾ ਲਿਆ ਤੇ ਗੁਰੂ ਸਾਹਿਬ ਨੇ ਇਹ ਪ੍ਰੀ ਕੰਡੀਸ਼ਨ ਰੱਖ ਦਿੱਤੀ ਕਿ ਜਿਹੜੇ 52 ਪੋਲੀਟੀਕਲ ਜਿਹੜੇ ਡਿਸੀਡੈਂਟ ਫੜੇ ਹੋਏ ਨੇ, ਜਦੋਂ ਤੱਕ ਇਹ ਰਿਹਾ ਨਹੀਂ ਹੁੰਦੇ ਮੈਂ ਬਾਹਰ ਨਹੀਂ ਆਣਾ ਹੈ। ਸੋ ਜ਼ਾਹਰ ਹੈ ਵੀ ਅਸੀਂ ਉਹ 52 ਕਲੀਆਂ ਵਾਲਾ ਚੋਲਾ ਔਰ ਉਸ ਨਾਲ ਜੁੜਿਆ ਵਰਤਾਂਤ ਹੈ, ਪਰ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹਨਾਂ ਦੀ ਆਜ਼ਾਦੀ ਪਹਿਲਾਂ ਹੋਏਗੀ, ਫਿਰ ਮੈਂ ਬਾਹਰ ਆਵਾਂਗਾ। ਔਰ ਇਸ ਤੋਂ ਬਾਅਦ ਜਿਹੜਾ ਹੈ ਗੁਰੂ ਸਾਹਿਬ ਦੇ ਨਾਲ ਜਹਾਂਗੀਰ ਦਾ ਦੋਸਤਾਨਾ ਵੀ ਰਿਹਾ। ਉਹਨੇ ਆ ਕੇ ਅੰਮ੍ਰਿਤਸਰ ਮਾਤਾ ਗੰਗਾ ਜੀ ਤੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਲਈ ਮੁਆਫੀ ਵੀ ਮੰਗੀ, ਔਰ ਹੋਰ ਵੀ ਪਾਰਟ ਹੈ, ਉਹ ਸਾਡੇ ਅੱਜ ਦਾ ਵਿਸ਼ਾ ਨਹੀਂ ਹੈ। ਸੋ ਜ਼ਾਹਰ ਹੈ ਵੀ ਇਹ ਇੱਕ, ਔਰ ਜਿਹੜੀ ਸਾਡੀ ਪਰੰਪਰਾ 'ਚ ਜਾਂ ਹੁਣ ਬਣ ਗਿਆ ਕਿ ਜਦੋਂ ਗੁਰੂ ਸਾਹਿਬ ਫਿਰ ਅੰਮ੍ਰਿਤਸਰ ਪਹੁੰਚੇ ਤੇ ਬਾਬਾ ਬੁੱਢਾ ਜੀ, ਭਾਈ ਗੁਰਸਿੱਖ ਸੰਗਤਾਂ ਦੇ ਵਿੱਚ ਇਸ ਗੱਲ ਦੇ ਲਈ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਔਰ ਦੀਪਮਾਲਾ ਕੀਤੀ ਗਈ। ਔਰ ਜ਼ਾਹਰ ਹੈ ਕਿ ਜਿੱਥੇ ਵੀ ਜਦੋਂ ਵੀ ਗੁਰੂ ਦੇ ਲਈ ਇਹ ਕੋਈ ਸਿਰਫ ਸਰੀਰਕ ਮੇਲ ਦੀ ਗੱਲ ਨਹੀਂ ਸੀ। ਜਦੋਂ ਅਸੀਂ ਭਾਈ ਗੁਰਦਾਸ ਜੀ ਦੀ ਦੀਵਾਲੀ ਦੀ ਰਾਤ ਦੀਵੇ ਬਾਲੀਏ ਦੀ ਗੱਲ ਕਰਾਂਗੇ ਕਿ ਵੀ ਕਿਵੇਂ ਜਿਹੜਾ ਗੁਰਮੁਖ ਹੈ ਉਸ ਦੇ ਲਈ ਗੁਰੂ ਦਾ ਮਿਲਾਪ, ਸ਼ਬਦ ਦਾ ਮਿਲਾਪ, ਉਸ ਦੀ ਕੀ ਅਹਿਮੀਅਤ। ਔਰ ਫਿਰ ਅਸੀਂ ਦੀਵਾਲੀ ਦੇ ਨਾਲ ਇਹ ਜਿਹੜਾ 1619 ਦੇ ਵਿੱਚ 6ਵੇਂ ਪਾਤਸ਼ਾਹ ਦੀ ਰਿਹਾਈ ਨਾਲ ਜੁੜਿਆ ਵਾਕਿਆ, ਔਰ 1737 ਦੇ ਵਿੱਚ ਬੰਦੀ-ਛੋੜ ਦਿਵਸ ਜਾਂ ਦੀਵਾਲੀ ਦੇ ਨਾਲ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਜੁੜੀ ਹੋਈ ਹੈ। ਔਰ ਇਹ ਜ਼ਾਹਰ ਹੈ ਭਾਈ ਮਨੀ ਸਿੰਘ ਬਹੁਤ ਵੱਡੀ ਸ਼ਖਸੀਅਤ ਹੋਏ ਨੇ। ਦੂਸਰਾ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਮੁਕੰਮਲ ਸਰੂਪ ਜਿਹੜੀ ਆਦਬੀੜ ਤੋਂ ਬਾਅਦ ਆਦਬੀੜ ਭਾਈ ਗੁਰਦਾਸ ਜੀ ਨੇ ਲਿਖੀ ਸੀ, ਇਸ ਦਾ ਜਿਹੜਾ ਸਰੂਪ ਹੈ ਉਹ ਭਾਈ ਮਨੀ ਸਿੰਘ ਜੀ ਨੇ ਲਿਖਿਆ। ਬਹੁਤ ਵੱਡੇ ਵਿਦਵਾਨ ਸਨ, ਗ੍ਰੰਥੀ ਦੇ ਤੌਰ ਤੇ ਉਹਨਾਂ ਨੂੰ ਦਰਬਾਰ ਸਾਹਿਬ ਦੀ ਸੇਵਾ ਉਹਨਾਂ ਨੇ ਵਰਿਆਂ ਬੱਧੀ, ਜਿਹੜਾ ਕੁਝ 1708 ਤੋਂ ਦੱਸਦੇ ਨੇ, ਕੁਝ ਸੋਰਸ 1716 ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ, ਪਰ 1737 ਤੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ ਬਹੁਤ ਸਾਰੀ ਮਰਿਆਦਾ ਹਰਿਮੰਦਰ ਸਾਹਿਬ ਅਕਾਲ ਤਖਤ ਦੀ ਜਿਹੜੀ ਹੈ ਉਹ ਉਸ ਪੀਰੀਅਡ 'ਚ ਭਾਈ ਮਨੀ ਸਿੰਘ ਹੋਰਾਂ ਨੇ ਸੈੱਟ ਕੀਤੀ। ਬਹੁਤ ਵੱਡੇ ਵਿਦਵਾਨ ਵੀ ਸਨ। ਔਰ ਇਹ ਇੱਕ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪੰਥ ਨੇ, ਜਦੋਂ ਕਿ ਲੀਡਰਲੈਸ ਪੰਥ ਸੀ, ਇਹ ਡਿਵਾਈਸ ਕੀਤਾ ਕਿ ਵੀ ਅਸੀਂ ਸਾਲ ਦੇ ਵਿੱਚ 2 ਵਾਰ ਦੀਵਾਲੀ ਔਰ ਵਿਸਾਖੀ ਦੇ ਮੌਕੇ ਅਕਾਲ ਤਖਤ ਤੇ ਇਕੱਠੇ ਹੁੰਦੇ ਸੀ ਔਰ ਵੱਡੇ ਫੈਸਲੇ ਲਏ ਜਾਂਦੇ ਸੀ, ਜਿਨ੍ਹਾਂ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਸੀ। ਸਰਬੱਤ ਖਾਲਸਾ ਦੇ ਫੈਸਲੇ ਜਿਹੜੇ ਨੇ ਉਹ ਫਿਰ ਬਾਈਂਡਿੰਗ ਹੁੰਦੇ ਸੀ। ਸੋ ਇਸ ਸਰਬੱਤ ਖਾਲਸਾ ਦੇ ਚੋਂ ਹੀ ਫਿਰ ਸਾਡੀ 18ਵੀਂ ਸਦੀ ਦੀਆਂ 12 ਮਿਸਲਾਂ, ਔਰ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ ਸ਼ੁਕਰ ਚੱਕੀਆ ਮਿਸਲ ਦਾ ਮੁਖੀ, ਜਿਹੜਾ ਬਾਅਦ 'ਚ ਇੰਡਸ ਤੋਂ ਲੈ ਕੇ ਦਰਾ ਖੈਬਰ ਤੋਂ ਲੈ ਕੇ ਲਦਾਖ ਤੱਕ ਔਰ ਸ਼ਿਕਾਰਪੁਰ ਸਿੰਧ ਦੇ ਪੈਰਾਂ ਤੱਕ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਜਿਹੜੀ ਹੈ ਟੈਰੀਟਰੀ ਦਾ ਇੱਕ ਸਾਂਝਾ ਰਾਜ ਪੰਜਾਬੀਆਂ ਦਾ
ਉਹਨਾਂ ਨੇ ਕਾਇਮ ਕੀਤਾ। ਸੋ ਇਹ ਵਿਚਾਲੇ ਜਦੋਂ ਪਰਸੀਕਿਊਸ਼ਨ ਜ਼ਕਰੀਆ ਖਾਨ ਗਵਰਨਰ ਬਣਿਆ, ਸਿੱਖਾਂ ਤੇ ਜ਼ੁਲਮਾਂ ਦੀ ਗੱਲ ਸ਼ੁਰੂ ਹੋਈ ਹੋਰ ਵੀ ਤੇਜ਼ੀ ਦੇ ਨਾਲ, ਔਰ ਫਿਰ ਇਹ ਇਕੱਠ ਹੋਣੇ ਬੰਦ ਹੋ ਗਏ। 1737 ਚ ਭਾਈ ਮਨੀ ਸਿੰਘ ਹੋਰਾਂ ਨੇ ਜ਼ਕਰੀਆ ਖਾਨ ਨਾਲ ਗੱਲ ਕਰਕੇ ਕਿ ਜੀ ਤੁਸੀਂ ਇਕੱਠ ਹੋਣ ਦਿਓ, ਔਰ ਉਹਨਾਂ ਨੇ ਵੀ 5000 ਰੁਪਇਆ ਕੁਛ ਅਕਾਊਂਟ ਲਿਖਦੇ ਨੇ ਕਿ ਉਹ ਟੈਕਸ ਜਿਹੜਾ ਦੇਣਾ ਕੀਤਾ, ਕਿਉਂਕਿ ਸਿਕਿਉਰਿਟੀ ਦਾ ਪ੍ਰਬੰਧ ਸੀ। ਤੇ ਭਾਈ ਸਾਹਿਬ ਨੂੰ ਸੀ ਕਿ ਵੀ ਖਾਲਸਾ ਇਕੱਠਾ ਹੋਏਗਾ, ਵਿਚਾਰਾਂ ਹੋਣਗੀਆਂ, ਪਰ ਉਹਨਾਂ ਤੱਕ ਅੰਦਰੂਨੀ ਸਾਧਨ, ਕਿਉਂਕਿ ਲਾਹੌਰ ਹਕੂਮਤ ਦੇ ਵਿੱਚ ਵੀ ਸਿੱਖਾਂ ਦੇ ਹਮਦਰਦ ਸਨ, ਭਾਵੇਂ ਮੁਗਲਿਆ ਰਾਜ ਸੀ, ਉਹਨਾਂ ਨੇ ਖਬਰ ਪਹੁੰਚਾਈ ਭਾਈ ਸਾਹਿਬ ਤੱਕ ਕਿ ਜੀ ਇਹਨਾਂ ਨੇ ਤਾਂ ਸਾਜ਼ਿਸ਼ ਕੀਤੀ ਹੈ, ਤੁਹਾਨੂੰ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਹੈ, ਪਰ ਇਹਨਾਂ ਨੂੰ ਇਹ ਹੈ ਵੀ ਅਸੀਂ ਕੱਲੇ ਕੱਲੇ ਕਰਕੇ ਲੱਭ ਕੇ ਮਾਰ ਰਹੇ ਹਾਂ, ਇੱਥੇ ਇਕੱਠੇ ਹੋਣਗੇ ਤੇ ਹਮਲਾ ਕਰਕੇ ਤੁਸੀਂ ਮਾਰ ਦਿਓ। ਔਰ ਭਾਈ ਸਾਹਿਬ ਨੂੰ ਜਦੋਂ ਪਤਾ ਲੱਗਾ, ਉਹਨਾਂ ਨੇ ਇੱਕਦਮ ਸੁਨੇਹੇ ਖਾਲਸੇ ਦੇ ਜਥਿਆਂ ਨੂੰ ਭੇਜੇ ਕਿ ਬਈ ਨਾ ਆਉਣ, ਔਰ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਦਿਓ 5000, ਉਹਨਾਂ ਨੇ ਕਿਹਾ ਜੀ ਕਾਹਦਾ, ਤੁਸੀਂ ਤਾਂ ਹੋਣ ਹੀ ਨਹੀਂ ਦਿੱਤਾ ਇਕੱਠ। ਔਰ ਉਸ ਵੇਲੇ ਲਾਹੌਰ ਦੇ ਵਿੱਚ ਅਮੀਰ ਸਿੱਖ ਵੀ ਸਨ, ਦੂਜੇ ਵੀ, ਉਹਨਾਂ ਨੇ ਭਾਈ ਸਾਹਿਬ ਨੇ ਕਿਹਾ ਨਹੀਂ, ਇਹ ਗੱਲ ਸਿਧਾਂਤ ਦੀ, ਔਰ ਉਹ ਬਿਰਧ ਅਵਸਥਾ ਦੇ ਵਿੱਚ ਸਨ। ਔਰ ਕਿਵੇਂ ਭਾਈ ਸਾਹਿਬ ਨੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਬੰਦ ਕੱਟ ਕੇ ਹੋਈ, ਇਹ ਵੱਖਰੀ ਗੱਲ ਹੈ। ਵੀ ਫਿਰ ਸਿੱਖਾਂ ਨੇ ਉਸ ਕਾਜ਼ੀ ਨੂੰ ਵੀ ਜਿਹਨੇ ਫਤਵਾ ਦਿੱਤਾ, ਔਰ ਉਹਨਾਂ ਸਾਰਿਆਂ ਨੂੰ ਸਜ਼ਾ ਯਾਫਤਾ ਵੀ ਕੀਤਾ, ਔਰ ਇਹ ਸਾਰਾ ਇੱਕ ਵੱਖਰਾ ਇਤਿਹਾਸ ਹੈ। ਸੋ ਇਹ ਸਾਡੇ ਲਈ ਇਹ ਦੀਵਾਲੀ ਜਿੱਥੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੇ ਨਾਲ ਵੀ ਜੁੜ ਗਈ, ਔਰ ਇਸ ਸਾਰੇ ਚੋਂ ਅਸੀਂ ਇਹ ਜਿਹੜੇ ਦੋ ਇਤਿਹਾਸਕ ਵਾਕਿਆ ਨੇ, ਔਰ ਸਰਬੱਤ ਖਾਲਸਾ ਦਾ ਕਾਨਸੈਪਟ, ਜਿਹਦੇ ਚੋਂ ਬਾਅਦ ਚ ਅਸੀਂ ਦੇਖਦੇ ਹਾਂ ਕਿ ਇਹੀ ਸਰਬੱਤ ਖਾਲਸਾ ਰਿਵਾਈਵ ਹੋਏ ਜੂਨ 84 ਤੋਂ ਬਾਅਦ, ਔਰ ਜਿਹੜਾ ਇਹਦੇ ਚੋਂ ਹੀ ਸਰਬੱਤ ਖਾਲਸਾ ਚੋਂ 5 ਮੈਂਬਰੀ ਪੰਥਕ ਕਮੇਟੀ ਦੀ ਸਿਆਸੀ ਲੀਡਰਸ਼ਿਪ ਨਿਕਲੀ, ਖਾਲਿਸਤਾਨ ਦਾ ਐਲਾਨਨਾਮਾ ਨਿਕਲਿਆ। ਸੋ ਇਹ ਸਾਡਾ ਇਤਿਹਾਸਕ ਪਾਰਟ ਹੈ। ਪਰ ਇਹਦੇ ਨਾਲ ਜਿਹੜੀ ਗੱਲ ਮੈਂ ਉਹ ਦੀਵਾਲੀ ਦੀ ਰਾਤ ਦੀਵੇ ਬਾਲੀ ਇਹਦੇ ਨਾਲ ਕਰਾਂ, ਔਰ ਇਹਦੇ 'ਚ ਮੈਂ ਇਹ ਗੱਲ ਕਨਕਲੂਜਨ 'ਚ ਕਹਿ ਦਿਆਂ ਕਿ ਅੱਜ ਜਦੋਂ ਅਸੀਂ ਇਹ ਬੰਦੀ ਛੋੜ ਦਿਵਸ ਮਨਾਵਾਂਗੇ ਔਰ ਮਨਾ ਰਹੇ, ਤੇ ਫਿਰ ਇਹ ਜ਼ਰੂਰ ਪੁੱਛੀਏ ਕਿ ਵੀ ਅੱਜ ਭਾਈ ਜਗਤਾਰ ਸਿੰਘ ਹਵਾਰਾ ਹੋਏ, ਭਾਈ ਦਇਆ ਸਿੰਘ ਲਾਹੌਰੀਆ ਹੋਏ, ਕਿੰਨੇ ਦਰਜਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਏ, ਔਰ ਕਿੰਨੇ ਦਰਜਨਾਂ ਨਹੀਂ ਮੈਂ ਸਮਝਦਾ ਵੀ ਸੈਂਕੜਿਆਂ ਜੇ ਸਾਰੇ ਭਾਰਤ ਦੇ ਉਹ ਪੋਲੀਟੀਕਲ ਪ੍ਰਿਜ਼ਨਰਸ, ਜਿਨ੍ਹਾਂ ਲਈ ਪ੍ਰਿਜ਼ਨਰ ਆਫ ਵਾਰ ਅਸੀਂ ਕਹਿ ਸਕਦੇ ਹਾਂ, ਇੰਡੀਅਨ ਗਵਰਨਮੈਂਟ ਨੇ ਜਿਹੜੀ ਲੜਾਈ ਸਾਡੇ ਤੇ ਥੋਪੀ ਹੋਈ ਹੈ, ਉਹ ਜੇਲ੍ਹਾਂ 'ਚ ਬੈਠੇ ਨੇ ਕੌਮ ਦੀ ਆਜ਼ਾਦੀ ਦੇ ਲਈ। ਤੇ ਸਾਨੂੰ ਅਸੀਂ 400 ਸਾਲ ਪਹਿਲਾਂ ਦੇ ਵਾਕਿਆ ਨੂੰ ਯਾਦ ਕਰਦੇ ਹਾਂ, ਜ਼ਰੂਰ ਕਰਨਾ ਚਾਹੀਦਾ, ਲੇਕਿਨ ਕੀ ਅੱਜ ਇਹ ਸਾਰਾ ਕੁਝ ਸਾਡਾ ਸਿਰਫ ਰਿਚੁਅਲਿਸਟਿਕ ਰਹਿ ਗਿਆ, ਇੱਕ ਰਸਮ ਦੇ ਤੌਰ ਤੇ ਰਹਿ ਗਿਆ? ਅਸੀਂ ਪਰਿਵਾਰਾਂ 'ਚ ਇਕੱਠੇ ਹੁੰਦੇ ਆਂ, ਜੁੜ ਕੇ ਬੈਠਾਂਗੇ, ਸਾਰੇ ਸਾਂਝਾ ਕਰਾਂਗੇ, ਮਠਾਈਆਂ ਖਾਵਾਂਗੇ, ਲੇਕਿਨ ਕੀ ਸਾਨੂੰ ਕੌਮੀ ਆਜ਼ਾਦੀ ਦੇ ਉਹਨਾਂ ਪਰਵਾਨਿਆਂ ਦੀ ਯਾਦ ਹੈ ਕਿ ਅੱਜ ਸਾਡੀ ਬੰਦੀ, ਅਸੀਂ ਬੰਦੀ 'ਚ ਨਹੀਂ ਹੈ? ਔਰ ਜੇ ਅਸੀਂ ਬੰਦੀ ਛੋੜ ਸਤਿਗੁਰੂ ਨੂੰ ਯਾਦ ਕਰਦੇ ਹਾਂ, ਤੇ ਫਿਰ ਇਹ ਵੀ ਕਦੇ ਗੁਰੂ ਤੋਂ ਅਸੀਂ ਮੰਗਿਆ ਕਿ ਜੀ ਸਤਿਗੁਰੂ ਇੱਕ ਪੰਥ ਦੀ ਬੰਦੀ ਕੱਟੋ, ਔਰ ਸਾਨੂੰ ਵੀ ਤੌਫੀਕ ਦਿਓ, ਸਾਨੂੰ ਵੀ ਹਿੰਮਤ ਦਿਓ ਕਿ ਅਸੀਂ ਵੀ ਆਪਣਾ ਬਣਦਾ ਯੋਗਦਾਨ ਪਾਈਏ। ਔਰ ਇਹ ਮੈਂ ਸਮਝਦਾ ਵੀ ਸਾਡੀ ਅਰਦਾਸ ਔਰ ਯਤਨ ਜਿਹੜਾ ਹੈ, ਐਫਰਟ, ਇਹ ਇਸ ਪਾਸੇ ਹੋਣਾ ਚਾਹੀਦਾ। ਬਾਕੀ ਇਹ ਕੋਈ ਭਾਈ ਗੁਰਦਾਸ ਨੇ ਆਦੇਸ਼ ਨਹੀਂ ਦਿੱਤਾ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਇਹ ਪੂਰੀ ਪੌੜੀ ਹੈ। ਪਹਿਲੀ ਦੀ ਲਾਈਨ ਇਹ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਹਨ। ਸੋ ਜ਼ਾਹਰ ਹੈ ਕਿ ਵੀ ਦੀਵਾਲੀ ਮਨਾਈ ਜਾਂਦੀ ਸੀ, ਜਿਵੇਂ ਰਾਮਚਰਿਤ ਮਾਨਸ ਦੇ ਨਾਲ 15ਵੀਂ ਸਦੀ ਦੇ ਵਿੱਚ ਸ਼ੁਰੂ ਹੋਈ। ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਉਹਨੇ ਕਿਹਾ ਅੱਜ ਵੀ ਦੇਖੋ ਅਸਮਾਨ ਵੱਲ ਨਜ਼ਰ ਮਾਰੋ, ਅੱਡ-ਅੱਡ ਤਰ੍ਹਾਂ ਦੇ ਤਾਰੇ, ਡਿਫਰੈਂਟ ਤਾਰੇ ਜਿਹੜੇ ਨੇ, ਉਹਨਾਂ ਦੇ ਨਾਲ ਅੰਬਰ ਭਰਿਆ ਹੋਇਆ। ਜਾਤ ਸਨਾਤ, ਅੱਡ-ਅੱਡ ਕਿਸਮ ਦੇ ਡਿਫਰੈਂਟ ਵੈਰਾਈਟੀਜ਼ ਦੇ ਜਿਹੜੇ ਤਾਰੇ ਨੇ ਉਸ ਸਕਾਈ ਦੇ ਵਿੱਚ ਅਪੀਅਰ ਹੁੰਦੇ ਨੇ। ਫੁੱਲਾਂ ਦੀ ਬਾਗਾਤ ਚੁਣ ਝਾਲੀਆਂ, ਬਾਗਿਆਤ ਜਿਹੜੀ ਬਾਗਾਤ ਹੈ ਇਹ ਕਹਿੰਦੇ ਨੇ ਬਗੀਚੀ ਨੂੰ, ਗਾਰਡਨ, ਚਮਨ, ਗੁਲਿਸਤਾਨ, ਕਿ ਜਿਹੜਾ ਫੁੱਲਾਂ ਦਾ ਬਾਗ ਹੈ ਉਹਦੇ 'ਚ ਜਦੋਂ ਅਸੀਂ ਕੋਈ ਗੁਲਦਸਤਾ, ਕੋਈ ਹਾਰ ਬਣਾਉਂਦੇ ਹਾਂ, ਚੁਣ ਕੇ ਅਸੀਂ ਫੁੱਲ ਜਿਹੜੇ ਹੈ ਉਹ ਲਿਆਂਦੇ ਹਾਂ ਕਿ ਉਹਨਾਂ ਨੂੰ ਅੱਡ-ਅੱਡ ਕਿਸਮ ਦੀਆਂ ਕਲੀਆਂ, ਫੁੱਲ, ਉਸ ਨੂੰ ਅਸੀਂ ਗੁਲਦਸਤਾ ਬਣਾਉਂਦੇ ਹਾਂ। ਚੁਣ ਝਾਲੀਆਂ, ਤੀਰਥ ਜਾਤੀ ਜਾਤ ਨੈਣ ਨਿਹਾਲੀਆਂ, ਕਿ ਅੱਖਾਂ ਵੇਖਦੀਆਂ ਨੇ ਕਿਵੇਂ ਲੋਕ ਅੱਡ-ਅੱਡ ਤੀਰਥਾਂ ਦੇ ਤੁਰੇ ਜਾਂਦੇ ਨੇ, ਕੋਈ ਗੰਗਾ ਜਾ ਰਿਹਾ, ਕੋਈ ਜਮਨਾ ਜਾ ਰਿਹਾ, ਕੋਈ ਸਰਸਵਤੀ ਜਾ ਰਿਹਾ,
ਅੱਖਾਂ ਦੇਖ ਰਹੀਆਂ ਤੇ ਲੋਕ ਜਿਹੜੇ ਨੇ ਅੱਡ ਅੱਡ ਤੀਰਥਾਂ ਨੂੰ ਤੁਰੇ ਜਾਂਦੇ ਨੇ ਜੀ। ਹਰ ਚੰਦੌਰੀ ਝਾਤ ਵਸਾਏ ਉਚਾਲੀਅਨ, ਇਹ ਹਰ ਚੰਦੌਰੀ ਕਿਰਾਂ ਦਾ ਕਨਸੈਪਟ ਹੈ ਕਿ ਅਸਮਾਨ ਔਰ ਧਰਤੀ ਦੇ ਵਿਚਾਲੇ ਇੱਕ ਨਗਰੀ ਹੈ, ਇੱਕ ਨਗਰ ਵਸਦਾ ਹੈ, ਔਰ ਉਸ ਨੂੰ ਅਸੀਂ ਜਦੋਂ ਗੁਰਬਾਣੀ ਦੇ ਇੱਕ ਇਮੈਜੀਨੇਸ਼ਨ ਦਾ ਸ਼ਹਿਰ ਹੈ ਹਿੰਦੂ ਮਾਈਥੋਲੋਜੀ ਦੇ ਵਿੱਚ, ਉਹਨੂੰ ਹਰ ਚੰਦੌਰੀ ਕਹਿੰਦੇ ਨੇ, ਤੇ ਉਹਨਾਂ ਨੂੰ ਉਹ ਅਪੀਅਰ ਹੁੰਦਾ ਹੈ ਲੇਕਿਨ ਵੈਨਿਸ਼ ਹੋ ਜਾਂਦਾ ਹੈ, ਉਚਾਲੀਅਨ ਅਲੋਪ ਹੋ ਜਾਂਦਾ ਹੈ। ਤਾਂ ਅਖੀਰ 'ਚ ਭਾਈ ਸਾਹਿਬ ਨੇ ਕਿਹਾ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਅਨ, ਕਿ ਜਿਹੜਾ ਗੁਰੂ ਦਾ ਸਿੱਖ ਹੈ, ਗੁਰਮੁਖ ਹੈ, ਉਸ ਨੇ ਸ਼ਬਦ ਦੀ, ਗੁਰੂ ਦੇ ਸ਼ਬਦ ਦੀ ਸੰਭਾਲ ਕੀਤੀ ਹੈ, ਆਪਣੇ ਅੰਦਰ ਉਹਦੇ ਗੁਰੂ ਦੇ ਨਾਮ ਵਸਦੇ, ਤੇ ਉਸ ਗੁਰੂ ਦੇ ਸ਼ਬਦ ਦੀ ਬਦੌਲਤ ਸੁਖ ਫਲ ਦਾਤ, ਇਹ ਬਲੈਸਿੰਗ ਹੈ ਗੁਰੂ ਦੀ ਕਿ ਸਿੱਖ ਨੂੰ ਗੁਰੂ ਦਾ ਸ਼ਬਦ ਮਿਲਿਆ ਹੋਇਆ, ਔਰ ਇਸ ਬਲੈਸਿੰਗ ਦੇ ਨਾਲ ਸੁਖ, ਗੁਰਮੁਖ ਸੁਖ ਦੇ ਵਿੱਚ ਵਸਦਾ। ਹੁਣ ਦੱਸੋ, ਦੀਵਾਲੀ ਦੀ ਰਾਤ ਦੀਵੇ ਬਾਲੀਆਂ ਨੇ, ਅਸਲੀ ਗੱਲ ਇਹ ਹੈ ਕਿ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਅਨ, ਕਿ ਭਾਈ ਗੁਰਮੁਖ ਨੇ ਕੋਈ ਉਹ ਦੀਵਿਆਂ ਵੱਲ, ਅਸਮਾਨਾਂ ਵੱਲ, ਉਹ ਜਿਹੜੇ ਫੁੱਲਾਂ ਦੇ ਗੁਲਦਸਤਿਆਂ ਵੱਲ ਜਾਂ ਇਮੈਜਿਨਰੀ ਹਰਚੰਦੌਰੀ ਦੀ ਸਿਟੀ ਵੱਲ ਨਹੀਂ ਜਾਣਾ, ਗੁਰਮੁਖ ਨੇ ਸ਼ਬਦ ਦੀ ਸੰਭਾਲ ਕਰਨੀ ਹੈ। ਹੁਣ ਇਹੀ ਸ਼ਬਦ ਨੂੰ ਜੇ ਸਾਡੇ ਰਾਗੀ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਅਨ ਦੀ ਸਥਾਈ ਬਣਾ ਕੇ ਪੜ੍ਹਦੇ ਤੇ ਇਹਦਾ ਮਤਲਬ ਹੀ ਵੱਖ ਹੁੰਦਾ। ਹੁਣ ਬਾਕੀ ਸ਼ਬਦ ਦਾ ਕਿਸੇ ਨੂੰ ਨਾ ਸਮਝ ਆਉਂਦੀ ਹੋਣੀ ਹੈ, ਨਾ ਉਹ ਦੱਸਦੇ ਨੇ, ਉਹਨਾਂ ਨੇ ਵੀ ਫਿਰ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਹੁਣ ਸਾਰਿਆਂ ਨੇ ਦੀਵੇ ਇਵੇਂ ਹੀ ਪੜ੍ਹੀ ਜਾਂਦੇ ਨੇ। ਸੋ ਕੁੱਲ ਮਿਲਾ ਕੇ ਇਸ ਜਿਹੜਾ ਪੌੜੀ ਦੇ ਵਿੱਚ ਵੀ ਭਾਈ ਸਾਹਿਬ ਨੇ ਯਾਦ ਫਰਮਾਇਆ ਕਿ ਜਿਹੜਾ ਸਿੱਖ ਹੈ ਉਸ ਦਾ ਜੀਵਨ, ਉਸ ਦਾ ਅਮਲ ਬਾਕੀਆਂ ਨਾਲੋਂ ਬਿਲਕੁਲ ਅੱਡ ਹੈ। ਉਹਨੇ ਸ਼ਬਦ ਦੀ ਸੰਭਾਲ ਕਰਨੀ ਹੈ, ਉਹ ਸ਼ਬਦ ਦੇ ਨਾਲ ਜੁੜਿਆ ਹੋਇਆ, ਔਰ ਇਹੀ ਸ਼ਬਦ ਦਾ ਪਰਮ ਰਸ ਹੈ ਜਿਸ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਮਾਣਦਾ, ਨਾ ਕਿ ਉਹ ਦੀਵੇ ਬਾਲ ਕੇ ਖੁਸ਼ੀ ਲੱਭਦਾ ਹੈ, ਹਰ ਚੰਦੌਰੀ ਦੇਖ ਕੇ ਖੁਸ਼ੀ ਲੱਭਦਾ ਹੈ, ਫੁੱਲ ਇੱਕ ਦੂਜੇ ਦੇ ਉੱਤੇ ਸੁੱਟ ਕੇ। ਜੀ ਨਾਲ ਤੁਸੀਂ ਪੜ੍ਹੀ ਜਾਓ ਕਿ ਭਾਈ ਨਾਲ ਪੜ੍ਹ ਰਹੇ ਹੁੰਦੇ ਨੇ ਕਿ ਭਾਈ ਗਗਨ ਮੈਂ ਥਾਲ ਰਵ ਚੰਦ ਦੀਪਕ ਮੈਨੇ ਸਗਲ ਬਨ ਰਾਏ ਫੁਲੰਤ ਜੋਤੀ। ਗੁਰੂ ਸਾਹਿਬ ਕਹਿੰਦੇ ਵੀ ਸਾਰੀ ਵੈਜੀਟੇਸ਼ਨ ਹੀ ਉਸ ਰੱਬ ਦੇ ਨੂੰ ਜਿਹੜੀ ਆ ਉਸ ਤੇ ਫੁੱਲ ਸੁੱਟ ਰਹੀ ਹੈ, ਪਰ ਅਸੀਂ ਬੜਾ ਯਕੀਨੀ ਬਣਾਉਂਦੇ ਹਾਂ ਵੀ ਜਿਹੜੇ ਫੁੱਲ ਸਾਡੇ ਹੱਥ 'ਚ ਫੜਾਏ ਨੇ ਉਹ ਜਾ ਕੇ ਬਿਲਕੁਲ ਉੱਪਰ ਸੁੱਟੀ ਹੈ, ਕਿਤੇ ਪਾਸੇ ਨਾ ਰਹਿ ਜਾਣ। ਸੋ ਫਿਰ ਵੀ ਇਹ ਸਾਰੇ ਤੋਂ ਬਾਅਦ ਵੀ ਬੰਦੀ-ਛੋੜ ਦਿਵਸ ਦੀਆਂ ਲੱਖ ਮੁਬਾਰਕਾਂ ਦਿੰਦੇ, ਦੀਪਾਵਲੀ ਤੇ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਸਭ ਨੂੰ ਮੁਬਾਰਕ ਹੋਵੇ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਅਪੀਲ ਕਰਦੀ ਹੈ, ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ, 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ TV 80 ਜਾਂ ਫਿਰ ਤੁਸੀਂ ਸਾਡੇ ਇਸ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ 5164060694। ਵੀਅਰਸ, ਦੋਸਤਾਨਾ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।